ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਜੋ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੇਤਨਯਾਹੂ ਆ ਉਹਨੂੰ ਅਰੈਸਟ ਕਰਨ ਦੇ ਜਿਹੜੇ ਨੋਟਿਸ ਆ ਉਹ ਜਾਰੀ ਕਰ ਦਿੱਤੇ ਆ ਵਾਰ ਕ੍ਰਾਈਮਸ ਦੇ ਅੰਡਰ। ਸੋ ਓਆਵ ਗਲਾਂਟ ਇਹ ਉੱਥੇ ਦਾ ਜਿਹੜਾ ਸਾਬਕਾ ਡਿਫੈਂਸ ਮਿਨਿਸਟਰ, ਬੈਂਜਾਮਿਨ ਨੇਤਨਯਾਹੂ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ, ਤੇ ਇਸੇ ਤਰ੍ਹਾਂ ਮੁਹੰਮਦ ਡੇਫ ਜਿਹੜਾ ਹਮਾਸ ਦਾ ਮਿਲਟਰੀ ਚੀਫ ਆ, ਤਿੰਨਾਂ ਦੇ ਅਰੈਸਟ ਵਾਰੰਟ ਜਾਰੀ ਕੀਤੇ ਆ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ। ਵੀ ਇਹਨਾਂ ਤਿੰਨਾਂ ਨੇ ਇਨਸਾਨੀਅਤ ਦਾ ਜਿਹੜਾ ਆ ਉੱਥੇ ਘਾਣ ਕੀਤਾ ਹੈਗਾ, ਜਿਹਦੇ ਨਾਲ 50,000 ਦੇ ਕਰੀਬ ਜਿਹੜੇ ਲੋਕਾਂ ਦੀ ਮੌਤ ਹੋ ਚੁੱਕੀ ਆ, ਮਿਲੀਅਨਸ ਆਫ ਲੋਕ ਜਿਹੜੇ ਡਿਸਪਲੇਸ ਹੋ ਚੁੱਕੇ ਆ, ਤੇ ਲੱਖਾਂ ਦੇ ਹਿਸਾਬ ਨਾਲ ਜਿਹੜੇ ਲੋਕ ਆ ਉਹ ਫੱਟੜ ਹੋ ਚੁੱਕੇ ਆ ਇਜ਼ਰਾਈਲ ਗਾਜ਼ਾ, ਇਜ਼ਰਾਈਲ ਲੈਬਨਾਨ ਦੀ ਜੰਗ ਵਿੱਚ। 120 ਮੁਲਕ ਨੇ ਜਿਹੜੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਨਾਲ ਜੁੜੇ ਹੋਏ ਆ। ਸੋ 120 ਮੁਲਕਾਂ ਦੇ ਵਿੱਚੋਂ ਜੇ ਕਿਤੇ ਵੀ ਜਾਂਦਾ ਤੇ ਜੇ ਚਾਹਣ ਉਹ ਮੁਲਕ ਜਿਹੜੇ ਉਹਨਾਂ ਦੇ ਨਾਲ ਜੁੜੇ ਆ ਉਸ ਨੂੰ ਹਿਰਾਸਤ ਦੇ ਵਿੱਚ ਇਹਨਾਂ ਸਾਰਿਆਂ ਨੂੰ ਜਿਹੜਾ ਉਹ ਲੈ ਸਕਦੇ ਆ। ਇੱਕ ਜਿਹੜਾ ਹਮਾਸ ਦਾ ਵੀ ਜਿਹੜਾ ਸੋ ਕਾਲਡ ਲੀਡਰ ਆ ਉਹ ਵੀ ਉਹਨਾਂ ਨੇ ਉਸ ਦੇ ਖਿਲਾਫ ਅਰੈਸਟ ਵਾਰੰਟ ਜਾਰੀ ਕੀਤੇ ਆ, ਜਿਸ ਦੇ ਬਾਅਦ ਦੇ ਵਿੱਚ ਨੇਤਨਯਾਹੂ ਹੁਣੀ ਕਹਿੰਦੇ ਆ ਵੀ ਉਸ ਨੂੰ ਤਾਂ ਅਸੀਂ ਮਿਜ਼ਾਈਲ ਦੇ ਨਾਲ ਆਲਰੇਡੀ ਇੱਕ ਹਮਲੇ ਦੇ ਵਿੱਚ ਜਿਹੜਾ ਉਹ ਮਾਰ ਮੁਕਾਇਆ ਹੈਗਾ ਆ। ਉਧਰ ਇਜ਼ਰਾਈਲ ਤੇ ਹਮਾਸ ਵਾਰ ਨੂੰ ਲੈ ਕੇ ਤੇ ਇਜ਼ਰਾਈਲ ਤੇ ਹਿਜ਼ਬੁੱਲਾ ਦੀ ਜਿਹੜੀ ਸੀਜ਼ ਫਾਇਰ ਉਸ ਨੂੰ ਲੈ ਕੇ ਕੱਲ ਯੂਐਸ ਵਾਲੇ ਕਹਿ ਰਹੇ ਸੀਗੇ ਵੀ ਗੱਲਬਾਤ ਜਿਹੜੀ ਉਹ ਥੋੜੀ ਅੱਗੇ ਵਧੀ ਆ। ਸੋ ਹੋ ਸਕਦਾ ਵੀ ਲੈਬਨਾਨ ਦੇ ਵਿੱਚ ਜਿਹੜੀ ਹਿਜ਼ਬੁੱਲਾ ਆਪਰੇਟ ਕਰਦੀ ਆ ਉਹਦੇ ਤੇ ਇਜ਼ਰਾਈਲ ਦੇ ਦਰਮਿਆਨ ਕੋਈ ਨਾ ਕੋਈ ਸਮਝੌਤਾ ਜਿਹੜਾ ਉਹ ਹੋ ਸਕਦਾ। ਇੱਕ ਹੋਰ ਰੈਜ਼ੋਲੂਸ਼ਨ ਯੂਐਨ ਦੇ ਵਿੱਚ ਕੱਲ ਲਿਆਂਦਾ ਗਿਆ ਸੀਗਾ ਸੀਜ਼ ਫਾਇਰ ਨੂੰ ਲੈ ਕੇ, ਉਹ ਜਿਹੜਾ ਫੇਰ ਰੱਦ ਜਿਹੜਾ ਉਹ ਹੋ ਗਿਆ। ਉਸ ਦੇ ਵਿੱਚ ਇਹੀ ਗੱਲ ਸੀਗੀ ਵੀ ਕਹਿੰਦੇ ਵੀ ਬਗੈਰ ਕਿਸੇ ਸ਼ਰਤ ਤੋਂ ਸੀਜ਼ ਫਾਇਰ ਨਹੀਂ ਹੋਊਗੀ, ਖਾਸ ਕਰਕੇ ਉਦੋਂ ਜਦੋਂ ਹਮਾਸ ਵਾਲੇ ਸੀਜ਼ ਫਾਇਰ ਦੀ ਗੱਲ ਤਾਂ ਕਰਦੇ ਪਰ ਹੌਸਟੇਜ ਛੱਡਣ ਦੀ ਗੱਲ ਨਹੀਂ ਕਰ ਰਹੇ ਹੈਗੇ। ਕਹਿੰਦੇ ਬਗੈਰ ਹੌਸਟੇਜ ਨੂੰ ਛੱਡਿਆ ਹੋਇਆ ਸੀਜ਼ ਫਾਇਰ ਦੇ ਵੱਲ ਨੂੰ ਵਧਣਾ ਨਾਮੁਮਕਿਨ ਜੀ ਜਿਹੜੀ ਉਹ ਗੱਲ ਹੈਗੀ ਆ। ਸੋ ਨੇਤਨਯਾਹੂ, ਗੈਲੈਂਟ, ਇਹਨਾਂ ਦੇ ਅਰੈਸਟ ਵਾਰੰਟ ਤਾਂ ਜ਼ਰੂਰ ਜਾਰੀ ਹੋਏ ਆ, ਪਰ ਲੱਗਦਾ ਨਹੀਂ ਹਰਜੋਤ ਸਿੰਘ ਜੀ ਵੀ ਇਹਨਾਂ ਨੂੰ ਕਿਤੇ ਜਿਹੜਾ ਉਹ ਗ੍ਰਿਫਤਾਰ ਕੀਤਾ ਜਾ ਸਕਦਾ ਹੈਗਾ। ਕੱਲ ਆਪਾਂ ਖਬਰ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀ ਕੀਤੀ ਸੀ, ਜਿਹੜਾ ਅਡਾਨੀ ਗਰੁੱਪ ਹੈਗਾ, ਗੌਤਮ ਅਡਾਨੀ, ਵੀ ਕਿਸ ਤਰ੍ਹਾਂ ਉਸਨੇ $250 ਮਿਲੀਅਨ ਜਿਹੜਾ ਰਿਸ਼ਵਤ ਦਿੱਤੀ ਇੰਡੀਅਨ ਪੋਲੀਟੀਸ਼ੀਅਨਸ ਨੂੰ ਤਾਂ ਕਿ ਉਹ ਉੱਥੇ ਸੋਲਰ એનર્ਜੀ ਦੇ ਜਿਹੜੇ ਕੰਟਰੈਕਟਸ ਆ ਉਹ ਲੈ ਸਕੇ ਤੇ ਅਮਰੀਕਾ ਦੇ ਵਿੱਚੋਂ ਜਿਹੜੇ ਇਨਵੈਸਟਰਸ ਆ ਉਹਨਾਂ ਦੇ ਪੈਸੇ ਲਾ ਸਕੇ। ਉਹ ਸਾਰੇ ਕਾਸੇ ਨੂੰ ਦੇਖਦੇ ਹੋਏ ਉਹਦੇ ਜਿਹੜੇ ਆ ਅਮਰੀਕਾ ਦੇ ਵਿੱਚ ਨਿਊਯਾਰਕ ਦੀ ਕੋਰਟ ਵੱਲੋਂ ਅਰੈਸਟ ਵਾਰੰਟ ਜਾਰੀ ਕਰ ਦਿੱਤੇ ਗਏ ਹੈਗੇ ਆ। ਅਡਾਨੀ ਗਰੁੱਪ ਦੇ, ਜਿਸ ਤਰ੍ਹਾਂ ਮੈਂ ਕੱਲ ਤੁਹਾਨੂੰ ਦੱਸਿਆ ਸੀ ਵੀ ਸ਼ੇਅਰ ਬਹੁਤ ਬੁਰੀ ਤਰ੍ਹਾਂ ਡਿੱਗਣਗੇ, 25 ਤੋਂ 30% ਉਹਨਾਂ ਦੇ ਜਿਹੜੇ ਸ਼ੇਅਰਸ ਆ ਉਹ ਟੰਬਲ ਕਰ ਗਏ ਹੈਗੇ ਆ। ਜਿਹੜੇ ਅਡਾਨੀ ਗ੍ਰੀਨ એનર્ਜੀ ਬੌਂਡ ਡੀਲ ਉਹ ਪੁੱਲ ਕਰ ਲਈ ਆ ਕੀਨੀ ਵਾਲਿਆਂ ਨੇ, ਆਪਣੇ ਪ੍ਰੋਜੈਕਟ ਸਾਰੇ, ਉਹਨਾਂ ਦਾ ਜਿਹੜਾ 에ਅਰਪੋਰਟ ਦਾ ਪ੍ਰੋਜੈਕਟ ਸੀ ਸਾਰਾ ਕੁਝ ਅਡਾਨੀਆਂ ਤੋਂ ਪੁੱਲ ਕਰ ਲਿਆ। ਕਹਿੰਦੇ ਵੀ ਐਡੇ ਝੂਠੇ ਬੰਦੇ ਦੁਨੀਆ 'ਚ ਨਹੀਂ ਦੇਖੇ।